ਤੇ ਅਗਲੀ ਗੱਲ ਵੀ ਮਾਨ ਸਰਕਾਰ ਦੀ ਕਰ ਲਈ, ਕਹਿੰਦੇ ਲਵ ਲੈਟਰਾਂ ਦੇ ਜਵਾਬ ਵਜੋਂ ਹੁਣ ਮਾਨ ਸਰਕਾਰ ਰਾਜਪਾਲ ਨੂੰ ਲਿਖਣ ਲੱਗ ਪਈ ਹੈ ਚਿੱਠੀਆਂ। ਪ੍ਰਵੀਨ ਜੀ ਬਿਲਕੁਲ ਜੀ ਦੁਰਸਤ ਹੈ ਤੁਹਾਡੀ ਗੱਲ। ਜੀ ਮਾਨ ਸਾਹਿਬ ਕਹਿੰਦੇ ਸੀਗੇ ਕਿ ਮੈਂ ਨਹੀਂ ਦਿੰਦਾ ਜਵਾਬ, ਹੈ ਨਾ, ਹੂੰ ਤੇ ਉਹੀ ਸਾਨੂੰ ਤੰਗ ਕਰੀ ਜਾਂਦੇ ਸੀ, ਆ ਲਵ ਲੈਟਰ ਜੇ ਮੈਨੂੰ ਰੋਜ਼ ਲਿਖਦੇ, ਤੁਸੀਂ ਤਾਂ ਵਿਹਲੇ ਬੈਠੇ ਹੋ, ਮੈਂ ਕਿਸੇ ਨੂੰ ਜਵਾਬ ਦੇ ਨਹੀਂਗਾ, ਮੈਂ ਚੁਣਿਆ ਹੋਇਆ ਨੁਮਾਇੰਦਾ ਤੇ ਤੁਸੀਂ ਥੋਪੇ ਹੋਏ ਨੁਮਾਇੰਦੇ ਹੋ। ਜੀ ਜੀ। ਸੋ ਪਰ ਹੁਣ ਮਾਮਲਾ ਖਾਸਾ ਠੰਡਾ ਪੈ ਗਿਆ। ਪਿਛਲੇ ਦਿਨੀ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਸੀ, ਉਹਦਾ ਉਦਘਾਟਨੀ ਸਮਾਗਮ ਸੀ ਬਠਿੰਡੇ 'ਚ, ਪਰ ਰਾਜਪਾਲ ਆਪਣੇ ਟਿਕਾਣੇ ਬੈਠ ਕੇ ਉਹਦੀਆਂ ਤਾਰੀਫਾਂ ਦੇ ਪੁਲ ਬਣ ਰਹੇ ਸੀ। ਠੀਕ ਹੈ। ਤੇ ਦੂਸਰੇ ਪਾਸੇ ਮੁੱਖ ਮੰਤਰੀ ਨੇ ਇੱਕ ਦਿਨ ਕਿਹਾ ਸੀਗਾ ਕਿ ਸਾਡੇ ਬਜ਼ੁਰਗ ਨੇ ਜੀ, ਤੇ ਉਸ ਤੋਂ ਬਾਅਦ ਉਮੀਦ ਜਾਗ ਰਹੀ ਸੀ ਕਿ ਕੁਝ ਪੱਕਣ ਲੱਗਿਆ, ਖਿਚੜੀ ਪੱਕਣ ਲੱਗੀ ਆ ਕੋਈ। ਤੇ ਇਹ ਖਿਚੜੀ 2-3 ਪਹਿਲੂਆਂ ਕਰਨ ਲੱਗ ਰਹੀ ਆ। ਪਹਿਲਾ ਪਹਿਲੂ, ਰਾਜਪਾਲ ਸਿੱਧੇ ਹੋ ਗਏ ਕਿ ਮੈਂ ਰਾਸ਼ਟਰਪਤੀ ਰਾਜ ਤੱਕ ਲਾ ਸਕਦਾ। ਹਾਂਜੀ ਬਿਲਕੁਲ। ਕੀ ਉਸ ਦਾ ਡਰ ਕਿ ਇੱਥੇ ਵੀ ਯੂ ਟਰਨ ਲੈ ਗਈ ਸਰਕਾਰ। 19 ਚਿੱਠੀਆਂ ਲਿਖੀਆਂ ਰਾਜਪਾਲ ਨੇ, ਕਹਿੰਦੇ। ਠੀਕ ਹੈ ਜੀ। 19 ਚਿੱਠੀਆਂ ਦੇ ਵਿੱਚੋਂ ਕਹਿੰਦੇ ਜੀ 9 ਚਿੱਠੀਆਂ ਦਾ ਜਵਾਬ ਸਰਕਾਰ ਦੇ ਚੁੱਕੀ ਆ, ਤੇ 7 ਜਵਾਬ ਰਹਿੰਦੇ ਨੇ। ਤੇ ਅਧਿਕਾਰੀਆਂ ਦੇ ਹਵਾਲੇ ਨਾਲ ਮਤਲਬ ਕਿ ਗੱਲ ਸਾਨੂੰ ਕੱਲ ਦੇਰ ਸ਼ਾਮ ਕੁਝ ਪਤਾ ਲੱਗ ਰਹੀ ਸੀ, ਪਰ ਅੱਜ ਚਰਨਜੀਤ ਭੁੱਲਰ ਨੇ ਲਿਖਿਆ ਜੀ। ਉਹ ਜੀ ਚਰਨਜੀਤ ਭੁੱਲਰ ਕਹਿੰਦਾ ਜੀ ਕਿ ਬਿਲਕੁਲ ਦਰੁਸਤ ਹੈ ਜੀ ਕਿ ਅਧਿਕਾਰੀਆਂ ਦੇ ਹਵਾਲੇ ਨਾਲ ਮੇਰੇ ਕੋਲ ਵੀ ਇਹ ਜਾਣਕਾਰੀ ਆ ਕਿ ਚਿੱਠੀਆਂ ਦੇ ਜਵਾਬ ਜਾਣੇ ਸ਼ੁਰੂ ਹੋ ਗਏ। ਜਿਹੜੀਆਂ ਪਿੱਛੇ 7 ਰਹਿ ਗਈਆਂ ਸੀ ਉਹਨਾਂ ਦੇ ਜਵਾਬ ਵੀ ਜਾਣੇ ਸ਼ੁਰੂ ਹੋ ਗਏ, 1-2 ਕਰਕੇ ਰੋਜ਼ ਚਿੱਠੀਆਂ ਨਿਕਲੀ ਜਾਣ। ਠੀਕ ਹੈ। ਸੋ ਫਿਰ ਰਾਜਪਾਲ ਨੇ ਇਹੀ ਕਿਹਾ ਸੀ ਨਾ ਕਿ ਮੇਰੀ ਚਿੱਠੀਆਂ ਦਾ ਜਵਾਬ ਨਹੀਂ ਦਿੰਦੇ, ਨਹੀਂ ਤਾਂ ਮੈਂ ਰਾਸ਼ਟਰਪਤੀ ਰਾਜ ਲਾ ਦਿੰਦਾ। ਚਿੱਠੀਆਂ ਦਾ ਜਵਾਬ ਮਿਲ ਗਏ, ਚਾਹੇ ਉਹ ਹਾਂ ਪੱਕੀ ਹੋਣ ਚਾਹੇ ਨਾ ਪੱਕੀ ਹੋਣ, ਚਾਹੇ ਉਹ ਜੋ ਚਾਹੁੰਦੇ ਨੇ ਉਹ ਜਵਾਬ ਨਾ ਵੀ ਹੋਣ, ਜਵਾਬ ਤਾਂ ਆਏ ਨਾ। ਜੀ ਜੀ। ਤੇ ਜੇ ਜਵਾਬ ਮਿਲ ਗਏ ਫਿਰ ਉਸ ਤੋਂ ਬਾਅਦ ਫਿਰ ਰਾਸ਼ਟਰਪਤੀ ਰਾਜ ਵਾਲਾ ਫਾਰਮੂਲਾ ਖਤਮ। ਕੀ ਇਹ ਸਿਰਫ ਰਾਸ਼ਟਰਪਤੀ ਰਾਜ ਲੱਗਣ ਤੋਂ, ਮੁੱਖ ਮੰਤਰੀ ਦੀ ਕੁਰਸੀ ਖੁੱਸਣ ਤੋਂ, ਸਰਕਾਰ ਦੇ ਉੱਤੇ ਐਕਸ਼ਨ ਹੋਣ ਤੋਂ ਆਮ ਆਦਮੀ ਪਾਰਟੀ ਦੀ ਇੱਕ ਨਵੀਂ ਫਜੀਅਤ ਨਾ ਹੋ ਜਾਵੇ, ਜਦੋਂ ਕਿ ਉਹਦਾ ਖਮਿਆਜਾ ਪੰਜਾਬ ਨੂੰ ਭੁਗਤਣਾ ਪੈਣਾ ਸੀ ਜੇਕਰ ਅਜਿਹਾ ਕੁਛ ਹੁੰਦਾ। ਉਹਦੇ ਲੋਕਤੰਤਰਕ ਤੌਰ ਤੇ ਗਲਤ ਸੀ ਰਾਜਪਾਲ ਦੀ ਵਧੀਕੀ ਜੇਕਰ ਉਹ ਇਹ ਕਰਦੇ, ਪਰ ਉਹਦੇ ਬਾਵਜੂਦ ਵੀ ਸਰਕਾਰ ਨੇ ਪਹਿਲਾਂ ਹੀ ਯੂ ਟਰਨ ਲੈ ਲਿਆ। ਕਿ ਸਿਰਫ ਰਾਸ਼ਟਰਪਤੀ ਰਾਜ ਲੱਗਣ ਦੇ ਡਰ ਤੋਂ ਲਿਆ, ਜਾਂ ਫਿਰ ਜਿਹੜੀ ਇਹ ਸਿਆਸੀ ਗਲਿਆਰਿਆਂ ਚਰਚਾ ਕਿ ਰਾਜਪਾਲ ਤਾਂ ਹੈ ਹੀ ਉਹਨਾਂ ਦਾ ਜਿਨ੍ਹਾਂ ਨੇ ਲਾਇਆ, ਪਰ ਪੰਜਾਬ ਸਰਕਾਰ ਉਹਨਾਂ ਦੀ ਹੈ ਜਿਨ੍ਹਾਂ ਨੇ ਨਹੀਂ ਬਣਾਈ। ਕਿਆ ਬਾਤ ਹੈ, ਕਿਆ ਬਾਤ ਹੈ। ਕਿ ਇਸ ਲਈ ਹੋਇਆ ਇਹ ਸਾਰਾ ਕੁਝ। ਜੀ ਜੀ। ਕੈਪਟਨ ਅਮਰਿੰਦਰ ਬਾਰੇ ਇੱਕ ਧਾਰਨਾ ਆਮ ਸੀ ਕਿ ਉਹ ਆਪਣਾ ਹਾਈ ਕਮਾਂਡ ਦੱਸਦਾ ਸੋਨੀਆ ਰਾਹੁਲ ਨੂੰ, ਤੇ ਸੋਨੀਆ ਰਾਹੁਲ ਨੂੰ ਲੱਗਦਾ ਕਿ ਕੈਪਟਨ ਸਾਡਾ। ਪਰ ਸਾਰੇ ਸਿਆਸੀ ਫਿਜ਼ਾ 'ਚ ਜਾਣਕਾਰੀ ਸੀ ਕਿ ਕੈਪਟਨ ਤਾਂ ਮੋਦੀ ਅਮਿਤ ਸ਼ਾਹ ਦਾ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਸਹੀ ਹੈ ਜੀ। ਤੇ ਉਹਨੇ ਉਹ ਦਿਖਾਇਆ ਵੀ। ਤੇ ਕੇਜਰੀਵਾਲ ਰਾਘਵ ਚੱਡਾ ਸਮਝਦੇ ਆ ਕਿ ਭਗਵੰਤ ਮਾਨ ਸਾਡਾ। ਪਰ ਇਹ ਸਿਆਸੀ ਗਲਿਆਰੇ ਜਾਣਦੇ ਆ ਕਿ ਪਾਈਏ ਜਿੰਨਾ ਤੁਹਾਡਾ ਉਹਦੇ ਨਾਲੋਂ ਵੱਧ ਮੋਦੀ ਤੇ ਅਮਿਤ ਸ਼ਾਹ ਦਾ। ਕੀ ਇਹ ਸਾਰੀ ਦਾਲ ਜਿਹੜੀ ਗਲਣੀ ਸ਼ੁਰੂ ਹੋਈ ਹੈ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਜੀ, ਇਹਦੇ ਵਿੱਚ ਕੀ ਭਾਜਪਾ ਨੇ ਭੂਮਿਕਾ ਨਿਭਾਈ ਹੈ? ਕੀ ਭਾਜਪਾ ਦਾ ਦੋਵੇਂ ਧਿਰਾਂ ਨੂੰ ਸੁਨੇਹਾ ਆਇਆ? ਉਹ ਤੋਂ ਬਾਅਦ ਸੁਰ ਨਰਮ ਪਈ ਆ, ਉਹ ਤੋਂ ਬਾਅਦ ਚਿੱਠੀਆਂ ਦੇ ਜਵਾਬ ਆਦਾਨ ਪ੍ਰਦਾਨ ਸ਼ੁਰੂ ਹੋਏ ਆ। ਕੀ ਭਾਜਪਾ ਨੇ ਕੋਈ ਆਪਣੀ ਨੀਤੀ ਬਦਲੀ ਆ ਕਿ ਜਿੱਥੇ ਸਾਡੀਆਂ ਬੀਜੇਪੀ ਦੀਆਂ ਭਾਈਵਾਲ ਸਰਕਾਰਾਂ ਨਹੀਂ ਹੈਗੀਆਂ ਉੱਥੇ ਅਜੇ ਕੋਈ ਬਖੇੜਾ ਖੜਾ ਨਹੀਂ ਕਰਨਾ, ਕਿਉਂਕਿ G20 ਸੰਮੇਲਨ ਹੈ, ਦੁਨੀਆ ਭਰ ਦੇ ਲੀਡਰਾਂ ਨੇ ਆਉਣਾ, ਤੇ ਲੀਡਰਾਂ ਨੇ ਆਉਣਾ ਤਾਂ ਦੁਨੀਆ ਭਰ ਦਾ ਮੀਡੀਆ ਵੀ ਆਊਗਾ। ਦਿੱਲੀ ਦੀਆਂ ਅਖਬਾਰਾਂ 'ਚ, ਦਿੱਲੀ ਦੇ ਚੈਨਲਾਂ 'ਚ ਜੇਕਰ ਕੋਈ ਸੁਰਖੀ ਬਣੀ ਕਿਸੇ ਅਜਿਹੀ ਸੁਸ਼ਮਣੀ ਕੋਈ ਚੱਲੀ ਤਾਂ ਸਾਡੀ ਬਦਨਾਮੀ ਨਾ ਹੋ ਜਾਵੇ। ਇਹਨਾਂ ਦਿਨਾਂ 'ਚ ਮਾਮਲੇ ਠੰਡੇ ਰੱਖੋ। ਕਿ ਇਹ ਉਹ ਪਹਿਲੂ ਹੈ। ਜਿਹੜਾ ਵੀ ਪਹਿਲੂ ਹੋਵੇ ਜੀ, ਪੰਜਾਬ ਦੇ ਮੁੱਖ ਮੰਤਰੀ ਔਰ ਰਾਜਪਾਲ ਵਿਚਾਲੇ ਸੁਰ ਮਿਲਣ ਲੱਗੀ ਹੈ। ਲਵ ਲੈਟਰਾਂ ਦੇ ਜਵਾਬ ਦੇ ਵਜੋਂ ਜੇ ਲਵ ਲੈਟਰ ਲਿਖੇ ਜਾਣ ਲੱਗ ਗਏ, ਇਹਦਾ ਮਤਲਬ ਮਾਮਲਾ ਸੈੱਟ ਆ ਗਿਆ ਜੀ। ਤੀਜੀ ਖਬਰ ਆਪਾਂ ਕੀਤੀ ਹੈ, ਪਹਿਲੀ ਖਬਰ ਜਿਹੜੀ ਆ ਉਹ ਯੂ ਟਰਨ ਦੇ ਬਾਰੇ ਕੀਤੀ ਸੀ ਹਾਈ ਕੋਰਟ ਤੋਂ, ਉਸ ਤੋਂ ਬਾਅਦ ਕਲਮ ਛੋੜ ਹੜਤਾਲ ਦੀ ਕੀਤੀ, ਤੀਜੀ ਰਾਜਪਾਲ ਦੇ ਨਾਲ ਚੱਲਦੀ ਟਸਲ ਤੋਂ ਕੀਤੀ। ਤਿੰਨਾਂ ਖਬਰਾਂ ਦੇ ਵਿੱਚ ਇੱਕ ਚੀਜ਼ ਕਾਮਨ ਹੈ, ਇੱਕ ਚੀਜ਼ ਸਿਮਿਲਰ ਹੈ, ਇੱਕ ਚੀਜ਼ ਸਮਾਨਤਾ ਹੈ, ਇੱਕ ਕਿ ਉਹ ਇਹ ਕਿ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਦਾ ਵਿਹਾਰ ਕਰ ਰਹੇ ਨੇ, ਉਸ ਤੋਂ ਬਾਅਦ ਉਹ ਇੱਕ ਵਾਰੀ ਤਾਂ ਲੈਂਦੇ ਪੂਰਾ ਸਖਤ ਸਟੈਂਡ, ਪਰ ਉਹ ਸਟੈਂਡ ਤੋਂ ਪਲਟੀ ਮਾਰ ਜਾਂਦੇ ਆ। ਹੁਣ ਇਹ ਸਮਝਣ ਬੁੱਝਣ ਵਾਲੀ ਗੱਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਇਹ ਕਿਹਦੇ ਕਹੇ ਤੇ ਕਰਦੇ ਆ ਤੇ ਕੌਣ ਇਸ ਤਰ੍ਹਾਂ ਦੀ ਡਾਇਰੈਕਸ਼ਨ ਦਿੰਦਾ ਜਿਹੜੀ ਬਾਅਦ ਦੇ ਵਿੱਚ ਉਹਨਾਂ ਨੂੰ ਸੋਚਣ ਤੇ ਮਜਬੂਰ ਕਰਦੀ ਹੈ।
ਆਪਾਂ ਪਹਿਲੇ ਆਪਾਂ ਤਾਂ ਚਲੋ ਕੀ ਹੈ ਸ਼ਰਮਾ ਜੀ, ਹਾਈ ਕੋਰਟ ਨੇ ਕਿਹਾ ਸੀਗਾ ਇਹ ਗੱਲ, ਅਦਾਲਤ ਨੇ ਕਹੀ ਸੀ ਕਿ ਤੁਸੀਂ ਦੋਨੇ ਧਿਰਾਂ ਟਕਰਾਅ ਦੇ ਮਾਮਲੇ 'ਚ ਨਹੀਂ ਚੱਲ ਸਕਦੀਆਂ। ਹਾਈ ਕੋਰਟ ਦੀ ਕਾਨੂੰਨ ਦੀ ਕਚਹਿਰੀ 'ਚ ਹੀ ਸਾਰੀਆਂ ਚੀਜ਼ਾਂ ਹੋਈਆਂ ਨਾ, ਭਾਵੇਂ ਉਹ ਯੂ ਟਰਨ ਵਾਲਾ ਪੰਚਾਇਤਾਂ ਵਾਲਾ ਮਸਲਾ ਹੋਵੇ ਤੇ ਚਾਹੇ ਉਹ ਰਾਜਪਾਲ ਵਾਲਾ ਹੋਵੇ। ਸੋ ਇਹ ਚੀਜ਼ਾਂ ਸਾਬਤ ਕਰਦੀਆਂ ਕਿ ਤੁਸੀਂ ਬੇਸ਼ੱਕ ਆਪਣੇ ਪੱਧਰ ਤੇ, ਆਪਣੇ ਦਮ ਤੇ, ਕੁਰਸੀ ਦੇ ਜੋ ਨਸ਼ਾ ਚੜ੍ਹਦਾ ਤੁਹਾਨੂੰ, ਉਸ ਹਿਸਾਬ ਨਾਲ ਕੁਛ ਮਰਜ਼ੀ ਕਹੀ ਚਲੋ, ਕੁਛ ਮਰਜ਼ੀ ਬੋਲੀ ਚੱਲੋ, ਪਰ ਅਸਲ ਦੇ ਵਿੱਚ ਜਦੋਂ ਤੁਸੀਂ ਲੰਘਣਾ ਤਾਂ ਕਾਨੂੰਨ ਦੇ ਦਰਵਾਜ਼ੇ ਵਿੱਚੋਂ ਹੀ ਲੰਘਣਾ ਪੈਣਾ ਤੁਹਾਨੂੰ।